अस्सलाम वालेकुम। मैं ਤੁਹਾਡਾ ਵੀਰ ਜ਼ੁਲਫਕਾਰ ਜੱਟ ਤੇ ਤੁਸੀਂ ਦੇਖ ਰਹੇ ਹੋ ਗੱਲ ਵੇਲੇ। ਥੋੜੀ ਦੇਰ ਪਹਿਲੇ ਇੱਕ ਵੀਡੀਓ ਨਜ਼ਰਾਂ 'ਚੋਂ ਗੁਜ਼ਰੀ। ਬੰਦਾ ਬਜ਼ੁਰਗਾਂ ਨੂੰ ਪੁੱਛਦਾ ਹੈ, ਬਜ਼ੁਰਗੋ ਇਹ ਦੱਸੋ ਖੁਸ਼ ਰਹਿਣ ਦਾ ਕੀ ਫਾਰਮੂਲਾ ਹੈ? ਮੇਰੇ ਗੱਲ ਉਹ ਬੜੀ ਦਿਲ ਨੂੰ ਲੱਗੀ। ਬਜ਼ੁਰਗ ਕਹਿੰਦੇ ਨੇ ਗੱਲ ਇਹ ਵੇ ਕਿ ਸਾਡੇ ਵੱਸ 'ਚ ਕੁਛ ਵੀ ਨਹੀਂ, ਜੋ ਵੀ ਹੈ ਤੁਸੀਂ ਸਿਰਫ ਕੋਸ਼ਿਸ਼ ਕਰ ਸਕਦੇ ਹੋ। ਸਾਡੀ ਤੇ ਐਵੇਂ ਹੀ ਲੰਘ ਗਈ ਹੈ। ਪਹਿਲੇ ਜ਼ਰਾ ਵੀਡੀਓ ਦੇਖੋ ਤੇ ਫਿਰ ਅਸੀਂ ਗੱਲ ਕਰਦੇ ਹਾਂ। ਖੁਸ਼ ਰਹਿਣ ਦੀ ਕੀ ਵਿਧੀ ਆ? ਕੋਈ ਫਰੈਂਡ ਦੀ ਅਸੀਂ ਤਾਂ ਰਹਿ ਨਹੀਂ ਸਕੀ। ਹੁਣ ਸਾਰੀ ਉਹ ਨਿਗਾਹ ਤੇ ਪਤਾ ਲੱਗਾ ਤੇ ਕੋਈ ਫਿਕਰ ਨਾ ਸਭ ਆਪੇ ਹੋ ਜਾਣਾ। ਟਾਈਮ ਲੰਘ ਜਾਣਾ। ਤੁਹਾਡੀ ਕਿੰਨੀ ਗਰੀਬੀ ਆ ਜੋ ਵੀ ਲੰਘ ਜਾਣਾ, ਕਿੰਨੀ ਅਮੀਰੀ ਆਵੇ ਉਹ ਵੀ ਤੁਹਾਡੇ ਕਿਸੇ ਕੰਮ ਨਹੀਂ। ਤੇ ਜੋ ਕਰਨਾ ਉਹ ਕਰ ਬੰਦੇ ਦੇ ਕੋਲ ਬਸ। ਉਹ ਕਹਿੰਦੇ ਨੇ ਕਿ ਜਿਹੜੀ ਚੀਜ਼ ਤੁਹਾਡੇ ਇਖਤਿਆਰ 'ਚ ਨਹੀਂ ਹੈ ਉਹਦੇ ਬਾਰੇ ਸੋਚ ਕੇ ਫਿਕਰ ਕਰਕੇ ਟੈਨਸ਼ਨ ਲੈ ਕੇ ਤੁਸੀਂ ਆਪਣੀ ਜ਼ਿੰਦਗੀ ਨੂੰ ਖਰਾਬ ਕਰਦੇ ਹੋ। ਤੇ ਕਿਉਂ ਕਰਦੇ? ਮੈਂ ਇਸ ਵੀਡੀਓ ਨੂੰ ਦੇਖ ਕੇ ਥੋੜਾ ਜਿਹਾ ਮੈਂ ਗੱਲ ਕਰਨਾ ਚਾਹਾਂਗਾ ਕਿ ਕੁਝ ਗੱਲਾਂ ਕੁਝ ਚੀਜ਼ਾਂ ਤੁਹਾਡੇ ਆਪਣੇ ਇਖਤਿਆਰ 'ਚ ਨਹੀਂ ਹੁੰਦੀਆਂ, ਤੇ ਜਿਹੜੀਆਂ ਗੱਲਾਂ ਤੁਹਾਡੇ ਇਖਤਿਆਰ 'ਚ ਨਹੀਂ ਹੁੰਦੀਆਂ ਨਾ ਉਹਨਾਂ ਦੇ ਉੱਤੇ ਸੋਚ ਕੇ ਉਹਨਾਂ ਦੇ ਉੱਤੇ ਸਿਰ ਖਪਾ ਕੇ ਤੁਸੀਂ ਸਿਰਫ ਆਪਣੇ ਆਪ ਨੂੰ ਪਰੇਸ਼ਾਨ ਕਰ ਸਕਦੇ ਹੋ। ਇਸ ਤੋਂ ਇਲਾਵਾ ਕੁਝ ਨਹੀਂ ਕਰ ਸਕਦੇ। ਮਿਸਾਲ ਦੇ ਤੌਰ ਤੇ ਇੱਕ ਬੰਦਾ ਪੁੱਛਦਾ ਹੈ, ਕਹਿੰਦਾ ਭਾਜੀ ਤੁਸੀਂ ਪਰੇਸ਼ਾਨ ਹੋ? ਉਹਨੇ ਕਿਹਾ ਹਾਂਜੀ। ਉਹਨੇ ਕਿਹਾ ਇਸ ਪਰੇਸ਼ਾਨੀ ਦਾ ਹੱਲ ਹੈ? ਉਹਨੇ ਕਿਹਾ ਹਾਂਜੀ। ਤੇ ਕਹਿੰਦਾ ਫਿਰ ਤੁਸੀਂ ਪਰੇਸ਼ਾਨ ਕਿਉਂ ਹੋ? ਤੇ ਜੇ ਇਹਦਾ ਹੱਲ ਨਹੀਂ ਹੈ ਤੇ ਫਿਰ ਤੁਸੀਂ ਪਰੇਸ਼ਾਨ ਕਿਉਂ? ਕਿਉਂਕਿ ਦੋਨਾਂ ਸੂਰਤਾਂ ਦੇ ਵਿੱਚ ਤੁਹਾਡੇ ਹੱਥ ਵੱਸ ਕੁਛ ਨਹੀਂ। ਇਸ ਵਾਸਤੇ ਜ਼ਿੰਦਗੀ ਦੇ ਬਹੁਤ ਸਾਰੇ ਮੋੜ ਐਸੇ ਆਉਂਦੇ ਨੇ ਕਿ ਜਦੋਂ ਬੰਦਾ ਬਿਲਕੁਲ ਆਪਣੇ ਆਪ ਨੂੰ ਬੇਬਸ ਮਹਿਸੂਸ ਕਰਦਾ ਹੈ, ਸਭ ਕੁਝ ਹੁੰਦਿਆਂ ਹੋਇਆਂ। ਮੈਂ ਕੁਝ ਮਿਸਾਲਾਂ ਤੁਹਾਡੇ ਸਾਹਮਣੇ ਰੱਖਦਾ। ਕਈ ਦਫਾ ਇਸ ਤਰ੍ਹਾਂ ਹੁੰਦਾ ਹੈ ਕਿ ਜਿਹੜੀ ਨਜ਼ਰ ਨਾਲ ਤੁਸੀਂ ਦੂਸਰੇ ਦੀ ਜ਼ਿੰਦਗੀ ਨੂੰ ਦੇਖਦੇ ਹੁੰਦੇ ਹੋ ਸਕਦਾ ਉਸ ਤੋਂ ਵੀ ਜ਼ਿਆਦਾ ਰਸ਼ਕ ਭਰੀਆਂ ਨਜ਼ਰਾਂ ਨਾਲ ਕੋਈ ਤੁਹਾਡੇ ਵੱਲ ਦੇਖ ਰਿਹਾ ਹੋ। ਮਿਸਾਲ ਦੇ ਤੌਰ ਤੇ ਇੱਕ ਬੰਦਾ ਹੈ, ਉਹ ਅਰਬ ਖਰਬਪਤੀ ਹੈ, ਲੇਕਿਨ ਬਿਮਾਰੀ ਇੱਕ ਐਸੀ ਦੇ ਵਿੱਚ ਮੁਬਤਲਾ ਹੈ ਕਿ ਉਹ ਨਮਾਜ਼ ਵੀ ਨਹੀਂ ਪੜ੍ਹ ਸਕਦਾ। ਹੋਰ ਤੇ ਹੋਰ ਉਹ ਉੱਠ ਕੇ ਵਾਸ਼ਰੂਮ ਤੱਕ ਨਹੀਂ ਜਾ ਸਕਦਾ। ਹੁਣ ਇੱਕ ਬੰਦਾ ਜਿਹੜਾ ਉਹਨੂੰ ਵੇਖਣ ਵਾਲਾ, ਉਹ ਕਹਿੰਦਾ ਯਾਰ ਇਹ ਤੇ ਅਰਬਪਤੀ ਆਦਮੀ ਹੈ, ਇਹਦੇ ਕੋਲ ਤੇ ਬੜਾ ਪੈਸਾ ਹੈ, ਬੜੀ ਵੱਡੀ ਗੱਡੀ ਹੈ, ਕਿਆ ਬਾਤ ਹੈ, ਕਾਸ਼ ਕਿ ਮੇਰੀ ਜ਼ਿੰਦਗੀ ਇੰਝ ਦੀ ਹੋਵੇ। ਉਹ ਆਪਣੀ ਕਾਸ਼ ਨੂੰ ਲੈ ਕੇ ਜਦੋਂ ਉਹਦੇ ਤੱਕ ਪੜਦਾ ਨਾ, ਫਿਰ ਉਹਦੇ ਬਿਸਤਰ ਨੂੰ ਦੇਖਦਾ, ਉੱਥੇ ਜਾ ਕੇ ਕਹਿੰਦਾ ਓਹ ਹੈ ਕੀ। ਇਸੇ ਤਰ੍ਹਾਂ ਹੀ ਉਹ ਅਰਬਪਤੀ ਆਦਮੀ ਜਦੋਂ ਉਸ ਬੰਦੇ ਨੂੰ ਦੇਖਦਾ ਜਿਹੜਾ ਚੰਗਾ ਭਲਾ ਹੱਟਾ ਕੱਟਾ ਚੱਲਦਾ ਫਿਰਦਾ ਹੁੰਦਾ, ਲੇਕਿਨ ਹੁੰਦਾ ਨਾਰਮਲ ਜਿਹਾ, ਕਹਿੰਦਾ ਕਾਸ਼ ਕਿ ਮੇਰੀ ਸਾਰੀ ਦੌਲਤ ਵੀ ਜਿਹੜੀ ਹੈ ਇਹਦੇ ਕੋਲ ਆ ਜਾਏ, ਲੇਕਿਨ ਮੈਨੂੰ ਇਹਦੇ ਵਰਗੀ ਜ਼ਿੰਦਗੀ ਨਾ। ਸੋ ਲਿਹਾਜ਼ਾ ਇਹ ਉਹ ਚੀਜ਼ਾਂ ਨੇ ਜਿਹੜੀਆਂ ਖਾਮਖਾ ਅਸੀਂ ਆਪਣੇ ਦਿਮਾਗ ਦੇ ਵਿੱਚ ਪਾ ਕੇ ਫਿਰਦੇ ਹੁੰਦੇ ਹਾਂ। ਬਿਹਤਰੀਨ ਤਰੀਕਾਕਾਰ ਇਹ ਹੀ ਹੈ ਜ਼ਿੰਦਗੀ ਨੂੰ ਜੀਣ ਦਾ ਕਿ ਜਿਹੜਾ ਲਮਹਾ ਮੌਜੂਦ ਤੁਹਾਡੇ ਕੋਲ ਹੈ ਨਾ, ਉਹਨੂੰ ਜੀਓ। ਪਿਛਲੇ ਦਿਨਾਂ 'ਚ ਵੀ ਮੈਂ ਇੱਕ ਵੀਡੀਓ ਪਾਈ ਸੀ ਜਿਹਦੇ ਵਿੱਚ ਮੇਰਾ ਕਹਿਣ ਦਾ ਮਤਲਬ ਹੀ ਇਹ ਸੀ ਕਿ ਭਾਈ ਜੀ ਕੇ ਮਰੋ। ਉਹ ਬਾਬੇ ਹੋਰਾਂ ਦੀ ਜਿਹੜੀ ਵੀਡੀਓ ਮੈਂ ਦੇਖੀ ਐਵੇਂ ਉਹ ਛੋਟਾ ਜਿਹਾ ਕਲਿੱਪ, ਲੇਕਿਨ ਮੇਰਾ ਬੜਾ ਦਿਲ ਨੂੰ ਲੱਗਾ। ਜਦੋਂ ਬੰਦਾ 70 ਕਰਾਸ ਕਰ ਜਾਂਦਾ ਨਾ, ਜਾਂ 60 ਵੀ ਕਰਾਸ ਕਰ ਜਾਂਦਾ, ਤੇ ਫਿਰ ਉਹ ਆਪਣੀਆਂ ਘੜੀਆਂ ਗਿਣ ਕੇ ਗੁਜ਼ਾਰ ਰਿਹਾ ਹੁੰਦਾ ਕਿ ਹੁਣ ਮੈਂ ਬਸ ਦੁਨੀਆ ਤੇ ਆਉਣ ਦਾ ਮੇਰਾ ਮਕਸਦ ਪੂਰਾ ਹੋ ਗਿਆ, ਲਿਹਾਜ਼ਾ ਹੁਣ ਰਿਵਰਸ ਗੇਅਰ ਲੱਗਣਾ, ਕਿਸੇ ਵੇਲੇ ਵੀ ਪਟਾਖਾ ਵੱਜਣਾ ਤੇ ਹੋ ਗਿਆ ਜੀ। ਤੇ ਭਾਈ ਜੀ ਇਸ ਤੋਂ ਪਹਿਲਾਂ ਕਿ ਪਟਾਖਾ ਵੱਜੇ ਜਾਂ ਇਸ ਤੋਂ ਪਹਿਲਾਂ ਕਿ ਟਾਈਮ ਪੂਰਾ ਹੋ ਜਾਏ, ਵੈਸੇ ਤਾਂ ਟਾਈਮ ਦਾ ਕੋਈ ਪਤਾ ਨਹੀਂ ਹੈ। ਨਾ ਤੁਹਾਡੇ ਹੱਥ ਦੇ ਵਿੱਚ ਜ਼ਿੰਦਗੀ, ਨਾ ਤੁਹਾਡੇ ਹੱਥ ਦੇ ਵਿੱਚ ਮੌਤ, ਨਾ ਤੁਹਾਡੇ ਹੱਥ ਦੇ ਵਿੱਚ ਰਿਜ਼ਕ। ਤੇ ਫਿਰ ਫਿਕਰਾਂ ਕਾਹਦੀਆਂ? ਤੁਹਾਡੇ ਹੱਥ ਦੇ ਵਿੱਚ ਰੱਬ ਨੇ ਇੱਕ ਹੀ ਸ਼ੈ ਰੱਖੀ, ਉਹਦਾ ਨਾਂ ਹੈ ਕੋਸ਼ਿਸ਼, ਉਹਦਾ ਨਾਂ ਹੈ ਜਦੋਜਹਿਦ। ਉਹ ਤੁਸੀਂ ਕਰਦੇ ਰਹੋ ਤੇ ਬਾਕੀ ਰੱਬ ਤੇ ਛੱਡ ਦਿਓ। ਰੱਬ ਸੋਹਣਾ ਸਾਰੇ ਜਿੱਥੇ ਵੀ ਮੇਰੇ ਵੀਰ ਵਸਦੇ ਹੱਸਦੇ ਨੇ, ਇਹਨਾਂ ਤੇ ਆਪਣੀ ਮਿਹਰ ਕਰੇ, ਤੇ ਰੱਬ ਦੀ ਮਿਹਰ ਦੇ ਨਾਲ ਹੀ ਸਾਰਾ ਕੁਝ ਹੈ। ਬਾਕੀ ਜੇ ਆਖੋ ਨਾ ਤੁਸੀਂ ਬੜਾ ਕੋਈ ਤੀਰ ਮਾਰ ਲੈਣਾ, ਦੁਨੀਆ ਤੇ ਜਦੋਂ ਆਏ ਸੋ ਨਾ ਉਦੋਂ ਵੀ ਨੰਗੇ ਹੀ ਸੋ, ਜਦੋਂ ਜਾਣਾ ਉਦੋਂ ਵੀ ਨੰਗੇ। ਗੱਲ ਇਹ ਵੇ ਕਿ ਜਦੋਂ ਆਏ ਸੋ ਉਦੋਂ ਵੀ ਤੁਸੀਂ ਮੁਹਤਾਜ, ਜਦੋਂ ਜਾਣਾ ਉਦੋਂ ਵੀ ਤੁਸੀਂ ਮੁਹਤਾਜ। ਤੇ ਫਿਰ ਕਾਹਦੀ ਆਕੜ, ਕਾਹਦੀ ਟੈਨਸ਼ਨ, ਕਾਹਦੀ ਪਰੇਸ਼ਾਨੀ, ਕਿਹੜੀਆਂ ਗੱਲਾਂ ਤੇ ਕਿਹੜੀਆਂ ਬਾਤਾਂ। ਬਾਕੀ ਇਹ ਵੇ ਜੀਣਾ ਸਿੱਖੋ, ਜੋ ਹੁੰਦਾ ਜੋ ਹੋ ਰਿਹਾ ਉਹਨੂੰ ਹੋਣ ਦਿਓ। ਜੋ ਤੁਸੀਂ ਕਰ ਸਕਦੇ ਹੋ ਬਿਹਤਰ ਤੋਂ ਬਿਹਤਰ ਆਪਣੇ ਜੀਣ ਵਾਸਤੇ ਉਹ ਕਰ ਗੁਜ਼ਰੋ। ਦੁਨੀਆ ਦੇ ਜਿਸ ਕੋਨੇ ਤੇ ਵੀ ਹੋ, ਹੱਸਦੇ ਰਹੋ ਵਸਦੇ ਰਹੋ। ਆਪਣੇ ਇਸ ਜੱਟ ਵੀਰ ਨੂੰ ਇਜਾਜ਼ਤ ਦਿਓ। ਰੱਬ ਰੱਖ।